है जी शेरे पंजाब महाराजा रणजीत सिंह का मुजस्मा जिहड़ा अज लाहौर शाही किले के अंदर लाया गया है। लाहौर शाही किले के सिख गैलरी के बाहर जिथे म्यूजियम भी है किले का ਉਹਦੇ ਬਾਹਰ ਇਹ ਮੁਜੱਸਮਾ ਲਾਇਆ ਗਿਆ। ਇਹ ਕਾਂਸੀ ਦਾ ਬਣਾਇਆ ਗਿਆ ਮੁਜੱਸਮਾ ਜਿਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਘੋੜੇ ਦੇ ਉੱਤੇ ਬੈਠੇ ਹੋਏ ਆ। ਆਪ ਉਹਨਾਂ ਦੇ ਹੱਥ ਦੇ ਵਿੱਚ ਬਕਾਇਦਾ ਤਲਵਾਰ ਆ, ਤਲਵਾਰ ਦੇ ਨਾਲ ਘੋੜੇ ਦੀਆਂ ਵਾਗਾਂ ਫੜ ਕੇ ਆ ਬੈਠੇ ਆ। ਤੇ ਇੱਥੇ ਅੱਜ ਜਿਹੜੀ ਮੁੱਖ ਵਿਖਾਲੀ ਸੀ ਇਹਨੂੰ ਲਾ ਦਿੱਤਾ ਗਿਆ। ਜਾਣਦੇ ਵੀ ਆ। ਆਓ ਜੀ ਆ ਦੱਸੋ ਜੀ ਤੁਹਾਨੂੰ ਇੱਥੇ ਅੱਜ ਇੱਥੇ ਆਏ ਹੋ, ਇੱਥੇ ਲਾਇਆ ਗਿਆ ਵਾ ਇਹ ਸਾਰਾ ਜਿਹੜਾ ਇਹ कैसा लग रहा महाराजा का ਜਿਹੜਾ ਮੁਜੱਸਮਾ ਇੱਥੇ ਲਾਇਆ ਗਿਆ ਇਹਦੇ ਬਾਰੇ ਜ਼ਰਾ ਦੱਸੋ। ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਮੁਜੱਸਮਾ ਲਾਹੌਰ ਸ਼ਹਿਰ ਦੇ ਦਿਲ ਵਿੱਚ ਵਸਦਾ ਕਿਉਂਕਿ ਉਹ ਪੰਜਾਬੀਆਂ ਦਾ ਰਾਜਾ ਸੀ ਜਿਹਨੇ ਪੰਜਾਬੀਅਤ ਦੀ ਗੱਲ ਕੀਤੀ, ਜਿਹਨੇ ਲੋਕਾਂ ਦੇ ਵਿੱਚੋਂ ਵੈਰ ਵੰਡੀਆਂ ਨੂੰ ਖਤਮ ਹੀ ਨਹੀਂ ਕੀਤਾ ਬਲਕਿ ਉਹਨੇ ਆਪਣੀ ਹਕੂਮਤ ਦੇ ਵਿੱਚ ਜਿੱਥੇ ਗੋਰਿਆਂ ਨੂੰ ਜਗ੍ਹਾ ਦਿੱਤੀ ਉੱਥੇ ਮੁਸਲਮਾਨ ਮਸੀਹ ਵੀ ਉਹਦੇ ਨਾਲ ਐਲਕਾਰ ਸ਼ਾਮਲ ਰਹੇ। ਇਹ ਗੱਲ ਵੱਖਰੀ ਹੈ ਕਿ ਉਸ ਵੇਲੇ ਕੁਝ ਡੋਗਰੇ ਨਾਲ ਰਲ ਗਏ ਜਿਨ੍ਹਾਂ ਦੀ ਗਦਾਰੀ ਕਰਕੇ ਖਾਲਸਾ ਰਾਜ ਜਾਂਦਾ ਰਿਹਾ। ਲੇਕਿਨ ਅੱਜ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਸਿੱਖ ਆਪਣੇ ਆਪ ਨੂੰ ਇੱਕ ਆਜ਼ਾਦ ਕੌਮ ਦੀ ਤਰ੍ਹਾਂ ਮਹਿਸੂਸ ਕਰਦਾ। ਇੱਥੋਂ ਦੇ ਲੋਕ, ਇੱਥੋਂ ਦੀ ਗੌਰਮੈਂਟ ਜਿਹੜੀ ਹੈ ਉਹ ਬਹੁਤ ਹੀ ਪੋਜ਼ੀਟਿਵ ਕੰਮ ਕਰਦੀ ਵੀ ਹੈ। ਅੱਜ ਇੰਨੇ ਸਾਲਾਂ ਤੋਂ ਬਾਅਦ ਲਾਹੌਰ ਸ਼ਹਿਰ ਦੇ ਵਿੱਚ ਇਹ ਕਿਸੇ ਨੂੰ ਲੱਗ ਹੀ ਨਹੀਂ ਰਿਹਾ ਕਿ ਸਿੱਖਾਂ ਦੇ ਰਾਜੇ ਦਾ ਜਿਹੜਾ ਇਹ ਸਟੈਚੂ ਲੱਗਾ, ਬਲਕਿ ਇੱਥੇ ਮੁਸਲਮਾਨ ਮਸੀਹ ਔਰ ਮੀਡੀਆ ਦੇ ਸਾਰੇ ਲੋਕ ਹੀ ਇਸ ਚੀਜ਼ ਨੂੰ ਦੇਖ ਕੇ ਬਹੁਤ ਹੀ ਐਪਰੀਸ਼ੀਏਟ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਦੇ ਲਈ ਉਦਮ ਉਪਰਾਲਾ ਕੀਤਾ ਤੇ ਇੱਕ ਮੌਕਾ ਮੁਹੱਈਆ ਕੀਤਾ ਜਿੱਥੇ ਸਾਡੇ ਬੱਚਿਆਂ ਨੂੰ ਆਪਣੀ ਹਿਸਟਰੀ ਬਾਰੇ ਔਰ ਜਿਹੜਾ ਲੋਕ ਆਪਣੇ ਇੰਟਰਫੇਅਰ ਹਾਰਮਨੀ ਦੇ ਉੱਤੇ ਗੱਲ ਕਰਦੇ ਨੇ ਜਾਂ ਪਾਕਿਸਤਾਨ ਦੀ ਜਿਹੜੀ ਅੱਛੀ ਇਮੇਜ ਹੈ ਦੁਨੀਆ ਦੇ ਵਿੱਚ ਜਿਹੜਾ ਪਹੁੰਚਾਉਂਦੇ ਪਏ ਨੇ। ਇੱਕ ਹੋਰ ਸਾਡੇ ਸਰਦਾਰ ਵੀਰ ਆਏ ਹੋਏ ਆ, ਇਹਨਾਂ ਕੋਲ ਅਸੀਂ ਜਾਣਦੇ। ਤੁਸੀਂ ਦੱਸੋ ਜੀ ਕਿ ਤੁਹਾਨੂੰ ਇਹ कैसा ਲੱਗ ਰਿਹਾ ਜੀ ਅੱਜ ਇੱਥੇ ਜਿਹੜਾ ਮਹਾਰਾਜਾ ਦਾ ਮੁਜੱਸਮਾ ਲਾਇਆ ਗਿਆ? ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਔਰ ਆਵਾਮ ਦੀ ਅਸੀਂ ਇੰਡੀਆ ਤੋਂ ਲੈ ਕੇ ਆਏ ਹਾਂ ਆਪਣੇ ਪਾਕਿਸਤਾਨ ਲੋਕਾਂ ਵਾਸਤੇ ਬਹੁਤ ਅੱਛਾ ਇੰਤਜ਼ਾਮ ਆਏਗਾ ਸੀ। ਮਹਾਰਾਜਾ ਸਿੰਘ ਬਰਸੀ ਦੇ ਵਾਸਤੇ ਆਏ ਹਾਂ, ਬਹੁਤ ਅੱਛਾ ਰਿਹਾ, ਬਹੁਤ ਅੱਛਾ ਇੱਜ਼ਤ। कैसा ਲੱਗ ਰਿਹਾ ਜਿਹੜਾ ਮੁਜੱਸਮਾ ਇੱਥੇ ਲੱਗਿਆ ਦੇਖਿਆ ਤੁਸੀਂ? ਨਵਾਂ ਅਜੂਬਾ ਸਾਨੂੰ ਨਜ਼ਰ ਆ ਰਿਹਾ ਹੈ। ਅਸੀਂ ਐਸਾ ਲੱਗਦਾ ਕਿ ਅਸੀਂ ਇੰਡੀਆ 'ਚ ਬੈਠੇ ਹੋਏ ਹਾਂ ਔਰ ਬਹੁਤ ਅੱਛਾ ਇਹ ਜਿਹੜਾ ਬੁੱਤ ਬਣਿਆ ਹੋਇਆ ਹੈ ਕਾਬਿਲ ਤਾਰੀਫ ਹੈ। ਤੇ ਤੁਸੀਂ ਇੱਥੇ ਆਏ ਹੋ, ਇੱਥੇ ਆ ਕੇ ਤੁਹਾਨੂੰ ਕੋਈ ਫਰਕ ਲੱਗਿਆ ਇੰਡੀਆ ਤੇ ਪਾਕਿਸਤਾਨ? ਕੋਈ ਫਰਕ ਨਹੀਂ ਲੱਗਿਆ। ਬਹੁਤ ਅੱਛਾ ਰਿਹਾ ਵੇ, ਬਹੁਤ ਅੱਛਾ ਪਿਆਰ ਰਿਹਾ, ਮੁਹੱਬਤ ਹੈ। ਚਲੋ ਜੀ, ਆ ਦੇਖੋ ਜੀ ਇਹਨਾਂ ਦਾ ਕਹਿਣਾ ਸੀ ਇਹ ਇੰਡੀਆ ਤੋਂ ਆਏ ਆ ਜੱਥੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਇਹਨਾਂ ਦਾ ਕਹਿਣਾ ਕਿ ਇੱਥੇ ਆ ਕੇ ਇਹਨਾਂ ਨੂੰ ਬੜਾ ਅੱਛਾ ਲੱਗ ਰਿਹਾ। ਉਹਨਾਂ ਕੋਲੋਂ ਅਸੀਂ ਜਾਣਦੇ ਜੀ। ਦੱਸੋ ਤੁਹਾਨੂੰ ਅੱਜ कैसा ਲੱਗ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਥੇ ਮੁਜੱਸਮਾ ਵਾ ਉਹ ਇੱਥੇ ਨਸਬ ਕੀਤਾ ਗਿਆ ਔਰ ਉਹ ਵੀ ਮਹਾਰਾਜਾ ਦੀ ਵਫਾਤ ਤੋਂ ਕੋਈ 180 ਸਾਲ ਬਾਅਦ ਲੱਗਿਆ। कैसा ਲੱਗਿਆ? ਸਾਨੂੰ ਬਹੁਤ ਖੁਸ਼ੀ ਹੈ, ਮਾਣ ਮਹਿਸੂਸ ਹੋ ਰਿਹਾ ਵੀ ਸਿੱਖ ਕੌਮ ਨੇ ਜਿੱਥੇ ਸਾਡੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਜ ਕੀਤਾ ਉਸ ਜਗ੍ਹਾ 'ਤੇ ਅਸੀਂ ਅੱਜ ਆ ਕੇ ਉਹਨਾਂ ਦਾ ਜਿਹੜਾ ਬੁੱਤ ਹੈ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ਦਾ ਸਵਾਰ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਕੌਮ ਦਾ ਪੰਚਮ ਚੜਾਇਆ, ਝੰਡਾ ਚੜਾਇਆ ਔਰ ਰਾਜ 50 ਸਾਲ ਰਾਜ ਕੀਤਾ। ਅਸੀਂ ਉੱਥੇ ਅੱਜ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਬੜੇ ਧੰਨਵਾਦ ਹਾਂ ਹਕੂਮਤ ਪਾਕਿਸਤਾਨ ਦੇ ਔਰ ਬੋਬੀ ਸਿੰਘ ਦੇ ਜਿਨ੍ਹਾਂ ਨੇ ਇੰਨਾ ਕੀਤਾ। ਅੱਛਾ ਜੀ, ਚਲੋ ਜੀ। ਅੱਛਾ ਤੁਸੀਂ ਦੱਸੋ ਜੀ ਕਿੱਥੋਂ ਤਸ਼ਰੀਫ ਲੈ ਕੇ ਆਏ ਹੋ? ਅੰਮ੍ਰਿਤਸਰ ਸਾਹਿਬ ਤੋਂ ਡਾਕਟਰ ਰੂਪ ਸਿੰਘ ਚੀਫ ਸੈਕਟਰੀ SGPC। ਸਾਡੇ ਵਾਸਤੇ ਅੱਜ ਬੜੀ ਮਾਣ ਦੀ ਗੱਲ ਹੈ ਕਿ ਸ਼ਾਹੀ ਕਿਲੇ ਲਾਹੌਰ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਤੇ ਬੋਬੀ ਸਿੰਘ ਦੀ ਹਿੰਮਤ ਦੇ ਨਾਲ ਉਹਨਾਂ ਦਾ ਜਿਹੜਾ ਬੁੱਤ ਹੈ ਸਥਾਪਿਤ ਕੀਤਾ ਗਿਆ। ਭਾਵੇਂ ਕਿ ਸਿਧਾਂਤਕ ਰੂਪ ਦੇ ਵਿੱਚ ਜਿਹੜੇ ਸਿੱਖ ਨੇ ਉਹ ਬੁੱਤ ਪ੍ਰਸਤ ਨਹੀਂ ਹੈਗੇ, ਮੂਰਤੀ ਦੇ ਪੁਜਾਰੀ ਨਹੀਂ ਹੈਗੇ, ਤਸਵੀਰਾਂ ਦੇ ਪੁਜਾਰੀ ਨਹੀਂ ਹੈਗੇ, ਪਰ ਯਾਦ ਵਜੋਂ ਜਿਹੜਾ ਇਹ ਬੁੱਤ ਸਥਾਪਿਤ ਕਰਨਾ ਵਾ ਇਹ ਬਹੁਤ ਵੱਡਾ ਇਤਿਹਾਸਕ ਕਦਮ ਆ। ਖਾਸ ਕਰਕੇ ਉਹ ਵੀ ਸ਼ਾਹੀ ਕਿਲੇ ਲਾਹੌਰ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦਾ 50 ਸਾਲ ਦਾ ਕੇਸਰੀ ਪਰਚਮ ਚਲਾਇਆ ਸੀ ਤੇ ਮਹਾਰਾਣੀ ਜਿੰਦਾਂ ਦੇ ਜਿਹੜੀ ਹਵੇਲੀ ਆ ਉਹਦੇ ਬਿਲਕੁਲ ਸਨਮੁਖ ਤੇ ਇਹ ਘੋੜੇ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਵਾ। ਸਾਨੂੰ ਇਸ ਗੱਲ ਦੀ ਅੱਜ ਬਹੁਤ ਖੁਸ਼ੀ ਤੇ ਮਾਣ ਹੈ।